बोली साडी बोली कबड्डी लिखनी कबड्डी लिखनी पंजाब दी बोली पंजाब दी ਪੰਜਾਬੀ ਬੋਲੀ ਸਦੀਆਂ ਤੋਂ ਆਪਣੀ ਬਕਾ ਦੀ ਜੰਗ ਲੜ ਰਹੀ ਹੈ। ਵੇਲੇ ਦੇ ਨਾਲ-ਨਾਲ ਇਹ ਸਿਲਸਿਲਾ ਘੱਟ ਹੋਣ ਦੀ ਥਾਵੇਂ ਵੱਧ ਰਿਹਾ ਹੈ। ਅੱਜ ਜਦ ਜੱਗ ਵਸਦੇ 20 ਕਰੋੜ ਪੰਜਾਬੀ ਆਪਣੀ ਮਾਂ ਬੋਲੀ ਦਾ ਦਿਨ ਮਨਾਉਣ ਦੀ ਤਿਆਰੀ ਕਰ ਰਹੇ ਨੇ ਤੇ ਠੀਕ ਇਸ ਵੇਲੇ ਮਰਕਜ਼ੀ ਵਜ਼ਾਰਤ ਇਤਲਾਤ ਵੱਲੋਂ ਪੰਜਾਬੀ ਦੇ ਸਭ ਤੋਂ ਵੱਡੇ ਅਖਬਾਰ ਰੋਜ਼ਨਾਮਾ ਭੁਲੇਖਾ ਨੂੰ ਸੈਂਟਰਲ ਮੀਡੀਆ ਲਿਸਟ ਤੋਂ ਲਾਉਣ ਦਾ ਹੁਕਮਨਾਮਾ ਜਾਰੀ ਕੀਤਾ ਗਿਆ ਹੈ। ਅਸੀਂ ਪੰਜਾਬੀ ਬਹੁਤ ਖੁੱਲ੍ਹੇ ਦਿਲ ਦੇ ਮਾਲਕ ਹਾਂ। ਅਸੀਂ ਸਿੰਧੀ ਬੋਲੀ ਨਾਲ ਉਨਾ ਹੀ ਪਿਆਰ ਕਰਦੇ ਹਾਂ ਜਿੰਨਾ ਆਪਣੀ ਮਾਂ ਬੋਲੀ ਪੰਜਾਬੀ ਨਾਲ। ਕਿਉਂ ਜੇ ਖੋਜਕਾਰ ਆਖਦੇ ਨੇ ਕਿ ਹਜ਼ਾਰਾਂ ਵਰੇ ਪਹਿਲਾਂ ਇਹ ਦੋਵੇਂ ਬੋਲੀਆਂ ਇੱਕੋ ਹੀ ਸਨ। ਮੈਂ ਸਮਝਦਾ ਹਾਂ ਕਿ ਸਿੰਧੀ ਵੀ ਸਾਡੇ ਨਾਲ ਕੋਈ ਮੁਖਾਸਮਤ ਨਹੀਂ ਰੱਖਦੇ, ਸਾਡੀ ਬੋਲੀ ਦੀ ਕਦਰ ਕਰਦੇ ਨੇ, ਸਾਡੇ ਦੁੱਖ ਸੁੱਖ ਵਿੱਚ ਸਾਡੇ ਨਾਲ ਸ਼ਾਮਲ ਹੁੰਦੇ ਨੇ। ਮੈਂ ਨਹੀਂ ਸਮਝਦਾ ਕਿ ਮੁਰਤਜ਼ਾ ਸੁਲੰਗੀ ਕੋਈ ਨਸਲੀ ਸਿੰਧੀ। ਇਹਦੀਆਂ ਹਰਕਤਾਂ ਦੱਸਦੀਆਂ ਨੇ ਕਿ ਇਹਦੀ ਵਾਰੀ ਵਿੱਚ ਜ਼ਰੂਰ ਕੋਈ ਹੇਰ ਫੇਰ ਹੈ। ਕੋਈ ਨਸਲੀ ਸਿੰਧੀ ਇੰਝ ਕਰ ਹੀ ਨਹੀਂ ਸਕਦਾ ਕਿ ਪੰਜਾਬੀ ਬੋਲੀ ਨਾਲ ਨਫ਼ਰਤ ਤੇ ਮੁਖਾਸਮਤ ਇਸ ਹੱਦ ਤੱਕ ਰਹਿ ਜਾਵੇ ਕਿ ਉਹਦੀ ਸਹਾਫਤ ਨੂੰ ਮੈਂ ਇਸ ਕਰਕੇ ਮਾਰ ਮੁਕਾਉਣ ਦੀ ਗੱਲ ਕਰੇ ਕਿ ਪੰਜਾਬੀ ਬੋਲਣਾ ਜੁੜੀ ਹੈ। ਰੋਜ਼ਗਾਰ ਭੁਲੇਖਾ 35 ਵਰੇ ਤੋਂ ਛਪਣ ਵਾਲਾ ਕੱਲਾ ਪੰਜਾਬੀ ਅਖਬਾਰ ਹੈ। ਮੁਰਤਜ਼ਾ ਸੁਲੰਗੀ ਤੇ PIO ਤਾਰਕ ਖਾਂ ਜਿਹੜੇ ਦੋਵੇਂ ਹੀ ਪੰਜਾਬੀ ਬੋਲਣ ਨਫ਼ਰਤ ਤੇ ਪੰਜਾਬ ਬਾਰੇ ਖੁੱਲ੍ਹ ਖੁਲਾ ਕੇ ਬਰਸਰਆਮ ਆਪਣੀ ਬਕਵਾਸ ਰਾਹੀਂ ਬੁਗਜ਼ ਦਾ ਇਜ਼ਹਾਰ ਕਰਦੇ ਨੇ। ਇਹਨਾਂ ਵੱਲੋਂ ਸਭ ਤੋਂ ਵੱਡੇ ਪੰਜਾਬੀ ਅਖਬਾਰ ਦੇ ਇਸ਼ਤਿਹਾਰ ਬੰਦ ਕਰਨਾ, ਇਹਨੂੰ ਮੀਡੀਆ ਲਿਸਟ ਤੋਂ ਲਾਉਣਾ ਤੇ ਇਹਦੇ ਬਦਲੇ ਸਿੰਧੀ ਤੇ ਪਸ਼ਤੋ ਅਖਬਾਰਾਂ ਦੇ ਇਸ਼ਤਿਹਾਰਾਂ 'ਚ ਵਾਧਾ ਕਰਨਾ ਪੰਜਾਬ ਦੇ 60 ਕਰੋੜ ਲੋਕਾਂ ਨਾਲ ਨਫ਼ਰਤ ਦਾ ਖੁੱਲ੍ਹ ਇਜ਼ਹਾਰ ਹੈ। ਅਸੀਂ ਇਹਨਾਂ ਬਦਬਖਤ ਪੰਜਾਬ ਦੁਸ਼ਮਣਾਂ ਦੀ ਇਸ ਗੈਰ ਕਾਨੂੰਨੀ ਤੇ ਪੰਜਾਬ ਦੁਸ਼ਮਣ ਸਾਜ਼ਿਸ਼ ਨੂੰ ਹਰ ਫੋਰਮ ਉੱਤੇ ਚੈਲੰਜ ਕਰਾਂਗੇ ਤੇ ਪੰਜਾਬੀ ਬੋਲੀ ਨੂੰ ਮਾਰ ਮੁਕਾਉਣ ਦੀਆਂ ਸਾਜ਼ਿਸ਼ਾਂ ਕਦੇ ਕਾਮਯਾਬ ਨਹੀਂ ਹੋਣ ਦਿਆਂਗੇ। ਇਸ ਮੁਖਾਸਮਤ ਤੇ ਪੰਜਾਬ ਦੁਸ਼ਮਣੀ ਨਾਲ ਭਰੇ ਹੁਕਮਨਾਮੇ ਵਿੱਚ ਸਿਵਾਏ ਪੰਜਾਬੀ ਬੋਲੀ ਨਾਲ ਬੁਗਜ਼ ਰੱਖਣ ਤੋਂ ਹੋਰ ਕੋਈ ਵਜ੍ਹਾ ਜਾਂ ਜਵਾਜ਼ ਨਜ਼ਰ ਨਹੀਂ ਆਉਂਦਾ। ਇੰਜ ਲੱਗਦਾ ਹੈ ਜਿਵੇਂ ਨਿਗਰਾਨ ਵਜ਼ੀਰ ਇਤਲਾਤ ਮੁਰਤਜ਼ਾ ਸੋਲੰਗੀ ਪੰਜਾਬੀ ਬੋਲੀ ਨਾਲ ਨਫ਼ਰਤ ਦਾ ਇਜ਼ਹਾਰ ਆਪਣੇ ਇਖਤਿਆਰਾਂ ਨੂੰ ਇਸਤੇਮਾਲ ਕਰਕੇ ਕਰ ਰਹੇ ਨੇ। ਵਜ਼ਾਰਤ ਇਤਲਾਤ ਕਿਸੇ ਵੀ ਰਿਆਸਤ ਦਾ ਹਕੂਮਤ ਦਾ ਚਿਹਰਾ ਮੋਹਰਾ ਹੁੰਦੀ ਹੈ। ਇਹ ਕਿਵੇਂ ਮੁਮਕਿਨ ਹੈ ਕਿ ਤੁਸੀਂ ਕਿਸੇ ਮੁਲਕ ਦੀ 60% ਆਬਾਦੀ ਦੀ ਬੋਲੀ ਨੂੰ ਮਾਰ ਮੁਕਾਉਣ ਦੀ ਸਾਜ਼ਿਸ਼ ਕਰੋ, ਉਸ ਬੋਲੀ ਨਾਲ ਜੁੜੀ ਸਹਾਫਤ ਨੂੰ ਖਤਮ ਕਰਨ ਵਾਸਤੇ ਆਪਣੀ ਮੁਖਾਸਮਤ ਦਾ ਇਜ਼ਹਾਰ ਕਰੋ ਮਹਿਜ਼ ਇਸ ਲਈ ਕਿ ਤੁਹਾਨੂੰ ਪੰਜਾਬੀ ਬੋਲੀ ਚੰਗੀ ਨਹੀਂ ਲੱਗਦੀ, ਤੁਹਾਨੂੰ ਪੰਜਾਬ ਦੇ ਲੋਕ ਅੱਛੇ ਨਹੀਂ ਲੱਗਦੇ, ਤੁਹਾਨੂੰ ਪੰਜਾਬ ਦੀ ਰਹਿਤਲ ਪਸੰਦ ਨਹੀਂ ਹੈ। ਰੋਜ਼ਗਾਰ ਭੁਲੇਖਾ 35 ਵਰਿਆਂ ਤੋਂ ਛਪ ਰਿਹਾ ਹੈ। ਇਸ ਅਖਬਾਰ ਨੇ ਹਮੇਸ਼ਾ ਤੋਂ ਪੰਜਾਬੀ ਜ਼ੁਬਾਨ ਦਾ ਝੰਡਾ ਚੁੱਕ ਕੇ ਪੰਜਾਬੀ ਰਹਿਤਲ ਦਾ ਤਹੱਫੁਜ਼ ਕਰਨ ਦੀ ਪਾਲਿਸੀ ਅਪਣਾਈ। ਕੋਈ ਮੁਤਨਾਜ਼ੇ, ਕੋਈ ਐਸੀ ਪਾਲਿਸੀ ਨਹੀਂ ਹੈ ਜਿਹੜੀ ਰਿਆਸਤ ਦੇ ਫੈਸਲਿਆਂ ਨੂੰ ਚੈਲੰਜ ਕਰਦੀ ਹੋਵੇ। ਰਿਆਸਤ ਤੇ ਖੈਰ ਬੜੀ ਦੂਰ ਦੀ ਗੱਲ ਹੈ। ਹਮੇਸ਼ਾ ਜਜ਼ਬਾ ਹੁੱਬੁਲ ਵਤਨੀ ਨਾਲ ਇਸ ਅਖਬਾਰ ਦੇ ਕਾਮਿਆਂ ਨੇ ਸਹਾਫਤ ਦਾ ਫਰਜ਼ ਨਿਭਾਇਆ। ਆਪਣੀ ਫੌਜ ਦੇ ਨਾਲ ਖਲੋਤੇ, ਆਪਣੀ ਰਿਆਸਤ ਦੇ ਨਾਲ ਖਲੋਤੇ ਔਰ ਹਮੇਸ਼ਾ ਉਹ ਗੱਲ ਕੀਤੀ ਜਿਹੜੀ ਲੁਕਾਈ ਦੀ ਗੱਲ ਸੀ। ਮੁਰਤਜ਼ਾ ਸੁਲੰਗੀ ਸਾਹਿਬ ਤੋਂ ਤੇ ਖੈਰ ਪਹਿਲੇ ਵੀ ਕਦੀ ਕੋਈ ਨੇਕੀ ਦੀ ਉਮੀਦ ਨਹੀਂ ਸੀ। ਜਦ ਇਹ ਸਹਾਫੀ ਹੋਣ ਦੇ ਦਾਅਵੇਦਾਰ ਸਨ ਤੇ ਉਦੋਂ ਵੀ ਇਹਨਾਂ ਦੀ ਸਹਾਫਤ ਕੋਈ ਏਡੀ ਮਾਇਆਰੀ ਨਹੀਂ ਸੀ। ਉਹ ਇੱਕ ਖਾਸ ਤਾਸੁਬ ਦੇ ਉੱਤੇ ਮਬਨੀ ਸੀ। ਪੰਜਾਬ ਦੇ ਲੋਕਾਂ ਦੇ ਹਵਾਲੇ ਨਾਲ ਉਹਨਾਂ ਦੀ ਰਾਏ ਬੜੀ ਮਜ਼ਮੂਨ ਸੀ। ਉਹਦੀ ਮੁਜ਼ੰਮਤ ਕਰਨੀ ਚਾਹੀਦੀ ਹੈ। ਪਹਿਲੇ ਵੀ ਲੋਕ ਉਹਦੀ ਮੁਜ਼ੰਮਤ ਕਰਦੇ ਰਹੇ, ਲੇਕਿਨ ਹੁਣ ਜਦ ਇਹ ਨਿਗਰਾਨ ਵਜ਼ੀਰ ਇਤਲਾਤ ਬਣੇ ਤੇ ਪਹਿਲੇ ਇਹਨਾਂ ਨੇ ਰੋਜ਼ਗਾਰ ਭੁਲੇਖਾ ਦੇ ਇਸ਼ਤਿਹਾਰ ਬੰਦ ਕੀਤੇ ਤੇ ਹੁਣ ਜਿਹੜਾ ਤਾਜ਼ਾ ਹੁਕਮਨਾਮਾ ਇਹਨਾਂ ਵੱਲੋਂ ਆਇਆ ਹੈ, ਜੋ ਇਹਨਾਂ ਦੀ ਵਜ਼ਾਰਤ ਨੇ ਆਖਿਆ ਹੈ ਕਿ ਪੰਜਾਬੀ ਅਖਬਾਰ ਸੈਂਟਰਲ ਮੀਡੀਆ ਲਿਸਟ ਤੋਂ ਲਾ ਦਿੱਤਾ ਜਾਏ। ਮਤਲਬ ਪੰਜਾਬੀ ਅਖਬਾਰ ਜਿਹੜਾ ਹੈ ਉਹਨੂੰ ਇਹ ਹੱਕ ਹਾਸਿਲ ਨਹੀਂ ਹੈ ਕਿ ਉਹਨੂੰ ਸਰਕਾਰ ਇਸ਼ਤਿਹਾਰ ਦੇਵੇ। ਪੰਜਾਬ ਦੇ ਲੋਕਾਂ ਨਾਲ ਜਾਂ ਪੰਜਾਬੀ ਜ਼ਬਾਨ ਲਈ ਇੰਨੀ ਮੁਖਾਸਮਤ, ਇੰਨਾ ਜ਼ਹਿਰੀਲਾ ਰਵੱਈਆ ਔਰ ਇਸ ਤਰ੍ਹਾਂ ਦੇ ਇਕਦਾਮਾਤ ਕਿਸ ਤਰ੍ਹਾਂ ਤੁਸੀਂ ਆਖੋਗੇ ਕਿ ਉਹ ਰਿਆਸਤ ਦੇ ਵਜੂਦ ਵਾਸਤੇ ਖਤਰਾ ਨਹੀਂ ਹੈ। ਪੰਜਾਬੀ ਤਨਜ਼ੀਮਾਂ ਦਾ ਆਖਣਾ ਹੈ ਕਿ ਉਹ ਪੰਜਾਬੀ ਬੋਲੀ ਦੇ ਆਲਮੀ ਦਿਨ ਨੂੰ ਪੰਜਾਬੀ ਸਹਾਫਤ ਦੇ ਖਿਲਾਫ ਹੋਣ ਵਾਲੀਆਂ ਸਾਜ਼ਿਸ਼ਾਂ ਉੱਤੇ ਆਵਾਜ਼ ਚੁੱਕ ਕੇ ਮਨਾਉਣਗੀਆਂ।